ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਆ ਡਿਕਲੇਅਰ ਕੀਤਾ ਜਾਵੇ ਵੀ ਅਸੀਂ ਜਿਹੜੀ ਜੰਗ ਆ ਉਹ ਖਤਮ ਕਰਨ ਜਾ ਰਹੇ ਹੈਗੇ ਆ। ਹਾਲਾਂਕਿ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਇਹ ਕਿਹਾ ਸੀ ਵੀ ਅਸੀਂ ਬਹੁਤ ਜਲਦੀ ਖਤਮ ਕਰਨ ਜਾ ਰਹੇ ਹਾਂ। ਪਰ ਅੱਜ ਸਵੇਰੇ ਜੋ ਪੀਟ ਹੈਗਸਥ ਹੈਗੇ ਆ, ਜਿਹੜੇ ਡਿਪਾਰਟਮੈਂਟ ਆਫ ਵਾਰ ਦੇ ਸੈਕਟਰੀ, ਉਹਨਾਂ ਨੇ ਇਹ ਕਿਹਾ ਵੀ ਯੂਐਸ ਆਪਣੀ ਮਰਜ਼ੀ ਦੇ ਨਾਲ ਆਪਣੇ ਟਾਈਮ ਦੇ ਉੱਤੇ ਜਿਹੜੀ ਆ ਜੰਗ ਆ ਉਹ ਖਤਮ ਕਰੂਗਾ। ਪੂਰੀ ਦੁਨੀਆ ਦੇ ਵਿੱਚ ਜੋ ਆਇਲ ਦੇ ਜਾਇੰਟਸ ਹੈਗੇ ਆ ਗਲੋਬਲੀ, ਵੱਡੀਆਂ ਵੱਡੀਆਂ ਕੰਪਨੀਆਂ ਆ, ਉਹਨਾਂ ਦੇ ਉੱਤੇ ਕਹਿੰਦੇ ਸਿਰ ਦੇ ਉੱਤੇ ਕੈਟਾਸਟ੍ਰੋਫੀ ਲੂਮ ਕਰ ਰਹੀ ਆ। ਜਿਸ ਹਿਸਾਬ ਦੇ ਨਾਲ ਗੈਸ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਸੀ, ਕੱਲ ਡਾਊਨ ਚਲ ਗਿਆ ਸੀ ਲਗਭਗ $20 ਬੈਰਲ, ਪਰ ਹਜੇ ਵੀ ਕੋਈ ਜਿਸ ਹਿਸਾਬ ਦੇ ਨਾਲ ਕੰਟਰਾਡਿਕਟਰੀ ਸਟੇਟਮੈਂਟਸ ਆ ਰਹੀਆਂ ਹੈਗੀਆਂ ਆ, ਚਾਹੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਹੋਣ ਜਾਂ ਪੀਟ ਹੈਗਸਥ ਵੱਲੋਂ ਹੋਣ, ਉਹਦੇ ਨਾਲ ਅਨਸਟੇਬਿਲਿਟੀ ਜਿਹੜੀ ਆ ਹਜੇ ਵੀ ਦੁਨੀਆ ਦੇ ਵਿੱਚ ਬਣੀ ਹੋਈ ਹੈਗੀ ਆ। ਮੁਜਤਬਾ ਖਮੈਨੀ ਜੋ ਇਰਾਨ ਦੇ ਅਗਲੇ ਲੀਡਰ ਹੈਗੇ ਆ, ਉਹਨਾਂ ਨੂੰ ਅਲੀ ਖਮੈਨੀ, ਉਹਨਾਂ ਦੇ ਆਇਤੁੱਲਾ ਅਲੀ ਖਮੈਨੀ ਦੀ ਜਗ੍ਹਾ ਦੇ ਉੱਤੇ ਚੁਣਿਆ ਗਿਆ ਹੈਗਾ ਆ। ਤੇ ਟਰੰਪ ਉਹਨਾਂ ਨੇ ਉਹਨਾਂ ਵੱਲ ਵੀ ਜਿਹੜਾ ਇਸ਼ਾਰਾ ਕੀਤਾ ਹੈਗਾ ਆ, ਵੀ ਅਸੀਂ ਦੇਖਾਂਗੇ, ਸਾਡੀ ਮਰਜ਼ੀ ਦੇ ਨਾਲ ਨਹੀਂ ਉੱਥੇ ਜਿਹੜਾ ਚੁਣਿਆ ਗਿਆ ਹੈਗਾ। ਤੇ ਆਇਲ ਕ੍ਰਾਈਸਿਸ ਨੂੰ ਲੈ ਕੇ ਪੂਰੀ ਦੁਨੀਆ ਦੇ ਜਿਹੜੇ ਮੁਲਕ ਆ, ਕੁਝ ਮੁਲਕਾਂ ਦੇ ਕੋਲ ਤਾਂ 2 ਵੀਕ ਦੀ ਗੈਸ ਆ, ਕਿਸੇ ਕੋਲ 3 ਦੀ ਆ। ਗੈਸ ਦੀਆਂ ਪ੍ਰਾਈਸਿਸ ਇੱਥੇ ਆਪਾਂ ਦੇਖ ਲਓ ਅਮਰੀਕਾ ਦੇ ਵਿੱਚ ਕਿੰਨੀਆਂ ਚੜ੍ਹ ਗਈਆਂ, ਕੈਲੀਫੋਰਨੀਆ ਦੇ ਵਿੱਚ ਗੈਸ ਦੀ ਪ੍ਰਾਈਸ ਬਹੁਤ ਜ਼ਿਆਦਾ ਚੜ੍ਹ ਗਈ ਹੈਗੀ ਆ। ਯੂਰਪੀਅਨ ਕੰਟਰੀ ਜਿਹੜੇ ਆ ਉਹ ਵੀ ਬਹੁਤ ਅਪਸੈਟ ਹੈਗੇ ਆ, ਕਿਉਂਕਿ ਉਹਨਾਂ ਦੀ ਤਾਂ ਡਿਪੈਂਡੈਂਸੀ ਬਹੁਤ ਜ਼ਿਆਦਾ ਜਿਹੜੀ ਜਾਂ ਰਸ਼ੀਆ ਦੇ ਆਇਲ ਤੇ ਜਾਂ ਮਿਡਲ ਈਸਟ ਦੇ ਆਇਲ ਦੇ ਉੱਤੇ ਹੈਗੀ ਆ। ਜੀ ਬਿਲਕੁਲ। ਸੋ ਇਸ ਮੌਕੇ ਯੂਐਸ ਮਿਲਟਰੀ ਨੇ ਜਿਹੜਾ ਉਹ ਦੱਸਿਆ ਹੈ ਵੀ 5000 ਤੋਂ ਵੱਧ ਜਿਹੜੇ ਟਾਰਗੇਟਸ ਆ ਉਹਨਾਂ ਨੇ ਨਿਸ਼ਾਨਾ ਬਣਾਇਆ ਹੁਣ ਤੱਕ। ਜਿਹੜੇ 11 ਦਿਨ ਹੋ ਗਏ ਆ ਆਪਰੇਸ਼ਨ ਐਪਿਕ ਫਿਊਰੀ ਦੇ 50 ਇਰਾਨੀਅਨ ਸ਼ਿਪਸ ਕਹਿੰਦੇ ਵੀ ਉਹਨਾਂ ਨੇ ਡਿਸਟਰੋਏ ਕਰ ਦਿੱਤੀਆਂ ਆ। ਜਿਹੜੀ ਯੂਐਸ ਸੈਂਟਰਲ ਕਮਾਂਡ ਆ ਸੈਂਟਕੌਮ, ਉਹਨਾਂ ਨੇ ਇਹ ਜਿਹੜਾ ਉਹ ਦੱਸਿਆ 28 ਫਰਵਰੀ ਨੂੰ ਇਸ ਆਪਰੇਸ਼ਨ ਫਿਊਰੀ ਦੀ ਸ਼ੁਰੂਆਤ ਹੁੰਦੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪ IRGC, ਉਹਨਾਂ ਦੀ ਹੈੱਡਕੁਆਟਰ ਦੀ ਬਿਲਡਿੰਗ, ਇੰਟੈਲੀਜੈਂਸ ਸਾਈਟਸ, ਏਅਰ ਡਿਫੈਂਸ ਸਿਸਟਮ, ਬੈਲਿਸਟਿਕ ਮਿਜ਼ਾਈਲ ਸਾਈਟਸ, ਇਰਾਨ ਦੀ ਜਿਹੜੀ ਕਹਿਣ ਨੂੰ ਨੇਵੀ ਸ਼ਿਪ, ਸਬਮਰੀਨਸ, ਏਅਰ ਡਿਫੈਂਸ ਸਿਸਟਮ, ਐਂਟੀ ਸ਼ਿਪ ਮਿਜ਼ਾਈਲ ਸਾਈਟਸ, ਮਿਲਟਰੀ ਕਮਿਊਨੀਕੇਸ਼ਨ, ਬੈਲਿਸਟਿਕ ਮਿਜ਼ਾਈਲ ਡਰੋਨ ਮੈਨੂਫੈਕਚਰਿੰਗ ਸਾਈਟਸ, ਇਹ ਸੈਂਟਕੌਮ ਦਾਅਵਾ ਕਰ ਰਿਹਾ ਵੀ ਇਹਨਾਂ ਸਾਰਿਆਂ ਨੂੰ ਅਸੀਂ ਨਿਸ਼ਾਨਾ ਬਣਾਇਆ ਆ ਤੇ ਡਿਸਟਰੋਏ ਕਰ ਦਿੱਤਾ ਹੈਗਾ ਆ। ਸੇਮ ਉਸੇ ਤਰੀਕੇ ਦੇ ਨਾਲ ਇਹ ਜਿਹੜਾ ਉਹ ਦਾਅਵਾ ਆ, ਜਦੋਂ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਕਹਿੰਦੇ ਸੀਗੇ ਵੀ ਨਿਊਕਲੀਅਰ ਪ੍ਰੋਗਰਾਮ ਨੂੰ ਟੋਟਲੀ ਖਤਮ ਕਰ ਦਿੱਤਾ। ਇਸ ਵਾਰ ਲੜਾਈ ਦੇ ਵਿੱਚ ਕਿਉਂ ਗਏ ਆ, ਅਜੇ ਤੱਕ ਕੋਈ ਸਟੇਬਲ ਆਨਸਰ ਨਹੀਂ ਮਿਲ ਰਿਹਾ। ਮਲਟੀਪਲ ਆਨਸਰ ਨੇ, ਡਿਪੈਂਡ ਕਰਦਾ ਕਿੱਦਣ ਕੀ ਜੀ ਜਿਹੜਾ ਉਹ ਕਰ ਰਿਹਾ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜਿਹੜੀ ਆ ਕੈਰੋਲਿਨ ਲਵਿਟ, ਉਹਨੇ ਇਹ ਕਿਹਾ ਸੀਗਾ ਵੀ ਟਰੰਪ ਹੁਣਾਂ ਨੂੰ ਲੱਗ ਰਿਹਾ ਸੀ ਹੀ ਫੈਲਟ ਲਾਈਕ ਇਹ ਨਵੀਂ ਤਰ੍ਹਾਂ ਦੀ ਇੰਟੈਲੀਜੈਂਸ ਆ, ਵੀ ਉਹਨਾਂ ਨੂੰ ਫੀਲਿੰਗ ਆ ਰਹੀ ਸੀਗੀ ਵੀ ਸ਼ਾਇਦ ਉਹ ਹਮਲਾ ਕਰ ਸਕਦੇ ਸੀਗੇ। ਦੂਜੇ ਪਾਸੇ ਇੰਟੈਲੀਜੈਂਸ ਇਹ ਕਹਿ ਰਹੀ ਸੀ ਵੀ ਨਹੀਂ, ਇਹਨਾਂ ਦੀਆਂ ਮਿਜ਼ਾਈਲਾਂ ਤੇ ਜਿਹੜੇ ਨਿਊਕਲੀਅਰ ਪ੍ਰੋਗਰਾਮ ਆ ਉਹ ਅੱਗੇ ਕੋਈ ਖਾਸ ਵੱਧ ਨਹੀਂ ਰਿਹਾ। ਦੂਜੇ ਪਾਸੇ ਜਿਹੜੇ ਪੀਟ ਹੈਗਸੈਥ ਆ ਜਾਂ ਟਰੰਪ ਹੋਣਾ ਨੇ ਵੀ ਆਪ ਵੀ ਜਿਹੜਾ ਇਹ ਕਿਹਾ ਸੀਗਾ ਵੀ ਨਿਊਕਲੀਅਰ ਪ੍ਰੋਗਰਾਮ ਉਹਨਾਂ ਦਾ ਬਿਲਕੁਲ ਕੁਛ ਹੀ ਦਿਨਾਂ ਦੇ ਵਿੱਚ ਉਹਨਾਂ ਨੇ ਮਿਜ਼ਾਈਲ ਜਿਹੜੀ ਉਹ ਤਿਆਰ ਕਰ ਲੈਣੀ ਸੀ। ਜੇ ਅੱਜ ਵੀ ਈਰਾਨ ਦੀ ਦੇਖਿਆ ਜਾਵੇ, ਉਹਨਾਂ ਦੀਆਂ ਸਟਾਕ ਪਾਈਲ ਦੇ ਵਿੱਚ ਕਹਿੰਦੇ ਦੇਖਿਆ ਜਾਵੇ ਤਾਂ ਕੋਈ ਵੀ ਅਜਿਹੀ ਮਿਜ਼ਾਈਲ ਨਹੀਂ ਆ ਵੀ ਜਿਹੜੀ ਅਮਰੀਕਾ ਤੱਕ ਜਿਹੜੀ ਉਹ ਪਹੁੰਚ ਸਕਦੀ। ਹਾਂ, ਅਮਰੀਕਾ ਨੇ ਜਿਹੜੇ ਈਰਾਨ ਦੇ ਇਰਦ ਗਿਰਦ ਇਜ਼ਰਾਈਲ ਦੀ ਸਹਾਇਤਾ ਲਈ ਜਾਂ ਮਿਡਲ ਈਸਟ ਦੇ ਉੱਤੇ ਕੰਟਰੋਲ ਕਰਨ ਦੇ ਲਈ ਜਿਹੜੇ ਆਪਣੇ ਅੱਡੇ ਬਣਾਏ ਆ, ਮਿਲਟਰੀ ਅੱਡੇ ਬਣਾਏ ਹੋਏ ਆ, ਹਾਂ ਉੱਥੇ ਤੱਕ ਜਿਹੜੀ ਉਹਨਾਂ ਦੀਆਂ ਮਿਜ਼ਾਈਲਸ ਦੀ ਮਾਰ ਹੈਗੀ ਆ, ਜੋ ਕਿ ਇਸ ਵਾਰ ਈਰਾਨ ਵਾਲਿਆਂ ਨੇ ਉੱਥੇ ਨੁਕਸਾਨ ਵੀ ਜਿਹੜਾ ਉਹ ਪਹੁੰਚਾਇਆ। ਤਾਂ ਹੀ ਆਪਣੇ 7 ਅਮਰੀਕੀ ਜਿਹੜੇ ਮੈਂਬਰਸ ਆ, ਸਰਵਿਸ ਮੈਂਬਰਸ ਆ, ਉਹਨਾਂ ਦੀ ਮੌਤ ਹੋਈ ਆ। ਤੇ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਇੱਕ ਹੋਰ ਕੰਟਰੋਵਰਸੀ ਹੋ ਗਈ। ਟਰੰਪ ਹੁਣੀ ਆਪਣੀ ਜਿਹੜੀ $55 ਵਾਲੀ ਵੇਚਦੇ ਆ ਜਿਹੜੀ ਟੋਪੀ, ਉਹ ਪਾ ਕੇ ਉਹਨਾਂ 7 ਜਾਣਿਆਂ ਨੂੰ, ਜਿਨ੍ਹਾਂ ਇਹਨਾਂ ਦੀ ਜਿਹੜੀ ਆ ਉਹ ਫੀਲਿੰਗ ਕਰਕੇ ਜਿਹੜੀ ਲੜਾਈ ਸ਼ੁਰੂ ਹੋਈ, ਉਹ ਫੀਲਿੰਗ ਦੇ ਵਿੱਚ ਜਿਹੜੇ 7 ਜਾਣੇ ਮਰੇ ਤੇ ਆਪਣੇ ਕੈਂਪੇਨ ਦੀ ਜਿਹੜੀ ਟੋਪੀ ਆ ਉਹ ਪਾ ਕੇ ਉੱਥੇ ਪਹੁੰਚੇ ਹੋਏ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਖਾਸੇ ਜਿਹੜੀ ਉਸ ਦਾ ਇਤਰਾਜ਼ ਜਿਹੜਾ ਹੋ ਜਤਾਇਆ। ਫੌਕਸ ਨਿਊਜ਼ ਵਾਲਿਆਂ ਨੇ ਤਾਂ ਕਹਿੰਦੇ ਵੀ ਉਦੋਂ ਹੱਦ ਕਰ ਦਿੱਤੀ। ਪੁਰਾਣੀ ਫੁਟੇਜ ਟਰੰਪ ਹੁਣਾਂ ਦੀ ਜਿਹੜੀ ਉਹ ਦਿਖਾ ਦਿੱਤੀ, ਜਿਸ ਦੇ ਵਿੱਚ ਉਹਨਾਂ ਦੇ ਸਿਰ ਦੇ ਉੱਤੇ ਕੋਈ ਟੋਪੀ ਨਹੀਂ ਸੀਗੀ, ਤੇ ਫਿਰ ਅਗਲੇ ਦਿਨ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ।